ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੈਂ ਰਾਜਕਰਮਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਇਲੈਕਸ਼ਨ ਐਕਸਪ੍ਰੈਸ ਲੈ ਕੇ ਹਾਜ਼ਰ ਹੋ ਚੁੱਕੇ ਹਾਂ, ਜਿਸ ਦੇ ਵਿੱਚ ਤੁਹਾਡੇ ਨਾਲ ਅਸੀਂ ਜਿਹੜੀਆਂ ਪੰਜਾਬ ਦੇ ਵਿੱਚ ਜਿਹੜੀਆਂ ਇਲੈਕਸ਼ਨ ਆ ਅੱਜ ਦੇ ਦਿਨ ਤੋਂ ਪਹਿਲਾਂ ਪੰਜਾਬ ਦੇ ਵਿੱਚ ਜਿਹੜੀਆਂ ਇਲੈਕਸ਼ਨ ਹੋਣੀਆਂ ਸੀਗੀਆਂ ਉਹਦੇ ਉੱਤੇ ਗੱਲਬਾਤ ਕਰਦੇ ਸੀ। ਅਤੇ ਅੱਜ ਜਿਹੜੀਆਂ ਇਲੈਕਸ਼ਨ ਆ ਜਿਹੜੀਆਂ 30 ਤਰੀਕ ਜੋ ਕਿ ਪੰਜਾਬ ਦੇ ਵਿੱਚ ਹੋ ਹਟੀਆਂ ਇਲੈਕਸ਼ਨ ਹੋ ਹਟੀਆਂ ਅਤੇ ਉਸ ਤੋਂ ਬਾਅਦ ਦੀਆਂ ਜਿਹੜੀਆਂ ਹੁਣ ਆਪਾਂ ਗੱਲਾਂ ਬਾਤਾਂ ਕਰਾਂਗੇ। ਅਤੇ ਸਾਡੇ ਨਾਲ ਪਟਿਆਲਾ ਸਟੂਡੀਓਜ਼ ਤੋਂ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਬਲਤੇਜ ਜੀ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਹੈ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਵੀ ਤੁਹਾਨੂੰ ਔਰ ਤੁਹਾਡੇ ਸਾਰੇ ਸਰੋਤਿਆਂ ਨੂੰ ਜੀ, ਮਿਹਰਬਾਨੀ। ਅਤੇ ਬਿਲਕੁਲ ਬਲਤੇਜ ਪੰਨੂ ਜੀ, ਕੱਲ੍ਹ ਤੁਸੀਂ ਫੀਲਡ ਦੇ ਵਿੱਚ ਰਹੇ ਆ ਪੂਰਾ ਦਿਨ, ਕੱਲ੍ਹ ਤੁਸੀਂ ਸਾਰਾ ਕੁਛ ਦੇਖਿਆ ਆਪਣੇ ਅੱਖਾਂ ਦੇ ਨਾਲ, ਕਿੱਥੇ ਕਿਵੇਂ ਲੋਕੀ ਜਿਹੜੇ ਆ ਲਾਈਨਾਂ ਲਾ ਕੇ ਵੋਟਿੰਗ ਕਰਨ ਦੇ ਲਈ ਆਏ ਆ ਅਤੇ ਰਿਕਾਰਡ ਤੋੜ ਵੋਟਿੰਗ ਦੀ ਜਿਹੜੀ ਇਹ ਗੱਲ ਹੋ ਰਹੀ ਆ। ਅਤੇ ਜ਼ਰੂਰ ਇਸ ਦੇ ਬਾਰੇ ਜਿਹੜੇ ਸਭ ਤੋਂ ਪਹਿਲਾਂ ਸਰੋਤਿਆਂ ਨੇ ਦੱਸੋ ਕਿੱਥੇ ਕਿੰਨੀ ਜਿਹੜੀ ਆ ਉਹ ਵੋਟਿੰਗ ਹੋਈ ਆ। ਅਕਸਰ ਜਦੋਂ ਕਿਤੇ ਕੋਈ ਪਾਰਟੀ ਸਿਆਸੀ ਪਾਰਟੀ ਬੰਦ ਦਾ ਸੱਦਾ ਦਿੰਦੀ ਹੈ ਨਾ ਤਾਂ ਆਪਾਂ ਲੋਕ ਝਗੜਦੇ ਇੱਥੇ ਦੇਖੇ ਨੇ ਜਿਹੜੇ ਦੁਕਾਨਾਂ ਬੰਦ ਕਰਨ ਤੋਂ। ਪਰ ਕੱਲ ਲੋਕਾਂ ਨੇ ਇੱਕ ਨਵਾਂ ਰਿਕਾਰਡ ਜਿਹੜਾ ਜੀ ਇੱਥੇ ਸਿਰਜ ਦਿੱਤਾ। ਮੈਂ ਤਾਂ ਇਹ ਕਹੂੰਗਾ ਬਾਜ਼ਾਰ ਚੌਂਕ ਸੁੰਨ ਮਸੁੰਨੇ ਜਿਹੜੇ ਸਨ ਉਹ ਪਏ ਸਨ। ਸਾਰੇ ਲੋਕ ਜਿਵੇਂ ਉਮੜ ਪਏ, ਜਿਵੇਂ ਉਹਨਾਂ ਨੂੰ ਨਾ ਮੌਕਾ ਮਿਲਿਆ ਹੋਵੇ ਬੜੀ ਦੇਰ ਬਾਅਦ ਬਾਹਰ ਨਿਕਲਣ ਦਾ ਤੇ ਕੁਝ ਘਰ ਗੁਜ਼ਰਨ ਦਾ ਜੀ। ਏਡੀ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਜੀ ਉਹ ਨਿਕਲੇ। ਹੁਣ ਤੱਕ ਜਿਹੜੀਆਂ ਖਬਰਾਂ ਆ ਰਹੀਆਂ ਨੇ, ਹਾਲਾਂਕਿ ਪਰਸੈਂਟੇਜ ਹੋਰ ਵੱਧ ਸਕਦੀ ਹੈ, 73% ਜਿਹੜੀ ਪੋਲਿੰਗ ਹੈ ਜੀ ਉਹ ਪੰਜਾਬ ਦੇ ਵਿੱਚ ਹੋਈ ਹੈ। ਔਰ ਇਹ ਰਿਕਾਰਡ ਜਿਹੜਾ ਜੀ ਉਹ ਹੋ ਗਿਆ। ਬਠਿੰਡਾ ਪਹਿਲੇ ਨੰਬਰ ਤੇ, ਦੂਜੇ ਨੰਬਰ ਦੇ ਉੱਤੇ ਸੰਗਰੂਰ, ਜਿੱਥੇ ਇਹ ਸਭ ਤੋਂ ਵੱਧ ਹੈਵੀ ਪੋਲਿੰਗ ਜਿਹੜੀ ਹੈ ਜੀ ਉਹ ਹੋਈ ਹੈ। ਸੋ ਪੰਜਾਬ ਦੇ ਵਿੱਚ ਸਾਰੇ ਜਗ੍ਹਾ ਹੀ ਹੈਵੀ ਪੋਲਿੰਗ ਹੋਈ ਹੈ। ਹੁਸ਼ਿਆਰਪੁਰ ਦੇ ਵਿੱਚ ਸਭ ਤੋਂ ਘੱਟ ਵੋਟਾਂ ਜਿਹੜੀਆਂ ਜੀ ਉਹ ਪਈਆਂ ਨੇ, ਇੰਨੀਆਂ ਵੀ ਘੱਟ ਨਹੀਂ ਕਿ ਉਹਨਾਂ ਤੇ ਨਿਰਾਸ਼ਾ ਜਿਹੜੀ ਹੈ ਉਹ ਲੱਗੇ। ਪਰ ਪੰਜਾਬ ਜਿਹੜਾ ਜੀ ਉਹ ਇੱਕ ਵਾਰੀ ਫੇਰ ਨਿਕਲਿਆ ਸੜਕਾਂ ਦੇ ਉੱਤੇ ਲੰਬੇ ਸਮੇਂ ਤੋਂ ਬਾਅਦ। ਜਿਵੇਂ ਮੈਂ ਇਸ਼ਾਰਾ ਤੁਹਾਨੂੰ ਕੀਤਾ ਕਿ ਉਹ ਲੱਗਿਆ ਕਿ ਜਿਵੇਂ ਜਿਹੜਾ ਜੀ ਹਰ ਬੰਦਾ ਇਹ ਸਮਝ ਰਿਹਾ ਕਿ ਮੇਰੀ ਇਹ ਡਿਊਟੀ ਹੈ, ਮੈਂ ਨਿਕਲਣਾ ਬਾਹਰ। ਔਰ ਪੜ੍ਹੇ ਲਿਖੇ ਜਿਹੜਾ ਤਬਕਾ ਸੀਗਾ ਨਾ ਜੀ ਉਹਦੀ ਗਿਣਤੀ ਬੜੀ ਵੱਡੇ ਪੱਧਰ ਦੇ ਉੱਤੇ ਇਸ ਵਾਰੀ ਲੱਗੀ, ਜਿਹੜਾ ਅਕਸਰ ਡਾਈਨਿੰਗ ਟੇਬਲ ਦੇ ਉੱਤੇ ਬੈਠ ਕੇ ਪੰਜਾਬ ਜਾਂ ਭਾਰਤ ਦੀ ਫਿਕਰ ਤਾਂ ਕਰਦਾ, ਵੋਟਾਂ ਦੇ ਟਾਈਮ ਦੇ ਉੱਤੇ ਉਹ ਕਹਿੰਦਾ ਕਿ ਮੈਂ ਇਸ ਲਾਈਨ 'ਚ ਥੋੜ੍ਹੀ ਲੱਗੂਗਾ, ਜਾਂ ਉਹ ਇਹ ਕਰਦਾ ਜੀ ਕਿ ਛੁੱਟੀਆਂ ਕੱਟਣ ਦੇ ਵਾਸਤੇ ਉੱਪਰ ਪਹਾੜਾਂ ਵੱਲ ਨੂੰ ਜਾਂ ਕਿਤੇ ਬਾਹਰ ਅੰਦਰ ਨਿਕਲ ਜਾਂਦਾ। ਇਸ ਵਾਰੀ ਬਹੁਤ ਲੋਕਾਂ ਨੇ ਆਪਣੀ ਜਿਹੜੀ ਆ ਉਹ ਜ਼ਿੰਮੇਵਾਰੀ ਸਮਝੀ। ਮੈਂ ਸਮਝਦਾ ਪਾਰਟੀ ਵਾਲੀਆਂ ਗੱਲਾਂ ਹੁੰਦੀਆਂ ਰਹਿਣਗੀਆਂ, ਪੰਜਾਬੀਆਂ ਨੂੰ ਇਸ ਗੱਲੋਂ ਤਾਂ ਸਲੂਟ ਜਿਹੜਾ ਉਹ ਕਰਨਾ ਬਣਦਾ ਹੈ ਕਿ ਪੰਜਾਬ ਦੇ ਵਿੱਚ ਸੰਗਰੂਰ ਤੋਂ ਲੱਗੀ ਜਾਗ ਜਿਹੜੀ ਸੀਗੇ ਨਾ ਜੀ ਉਹ ਪੂਰੇ ਸਮੁੱਚੇ ਪੰਜਾਬ ਦੇ ਵਿੱਚ ਫੈਲੀ ਔਰ ਪੰਜਾਬ ਦੇ ਜਿਹੜੇ ਵੋਟਰ ਸੀਗੇ ਜੀ ਉਹ ਵੱਡੀ ਗਿਣਤੀ ਦੇ ਉੱਤੇ ਬਾਹਰ ਨਿਕਲੇ। ਔਰ ਮੈਂ ਇਹ ਕਹਿ ਸਕਦਾ ਜੀ ਕਿ ਹੈਰਾਨੀਜਨਕ ਨਤੀਜੇ ਜਿਹੜੇ ਨੇ ਉਹ 16 ਤਰੀਕ ਨੂੰ ਤੁਹਾਨੂੰ ਵੇਖਣ ਨੂੰ ਮਿਲਣਗੇ ਜੀ। ਅਤੇ ਨਾਲ ਹੀ ਜਿਹੜਾ ਇਸ ਦੇ ਨਾਲ ਹੀ ਜੁੜਿਆ ਹੋਇਆ ਸਵਾਲ ਆ ਉਹ ਵੀ ਆਪਾਂ ਕਰ ਲੈਂਦੇ ਹਾਂ ਵੀ ਕੀ ਕਾਰਨ ਜਿਹੜੇ ਰਹੇ, ਆਪਾਂ ਪਹਿਲੋਂ ਵੀ ਇਹਨਾਂ ਦੇ ਉੱਤੇ ਜਿਹੜੀ ਚਰਚਾ ਕਰਦੇ ਰਹੇ ਹਾਂ ਅਤੇ ਵਾਕਿਆ ਜਿਹੜੇ ਉਹ ਬਾਹਰ ਆਏ। ਤਾਂ ਤੁਹਾਨੂੰ ਕੀ ਲੱਗਦਾ ਵੀ ਕਿਹੜੇ ਜਿਹੜੇ ਮੁੱਖ ਕਾਰਨ ਸੀ ਜਿਨ੍ਹਾਂ ਨੇ ਲੋਕਾਂ ਨੂੰ ਘਰਾਂ ਤੋਂ ਬਾਹਰ ਕੱਢਿਆ? ਮੈਂ ਸਮਝਦਾ ਜੀ ਕਿ ਸਾਰੀਆਂ ਗੱਲਾਂ 'ਚ ਗਲੀਆਂ ਨਾਲੀਆਂ ਜੋ ਵੀ ਤੁਸੀਂ ਲਾਈ ਚਲੋ, ਪੈਨਸ਼ਨਾਂ ਵਾਲਾ ਮੁੱਦਾ, ਇਹ ਜਿਹੜਾ ਲੋਕਾਂ ਨੂੰ ਬਾਹਰ ਕੱਢਿਆ ਜੀ ਉਹ ਮੇਰੀ ਜਾਚੇ ਜਿੰਨੇ ਲੋਕਾਂ ਦੇ ਨਾਲ ਗੱਲ ਕੀਤੀ ਹੈ, ਪੰਜਾਬ ਦੇ ਵਿੱਚ ਵਸਣ ਵਾਲੇ ਲੋਕ ਜਿਹੜੇ ਨੇ ਉਹ ਡਰੱਗ ਤੋਂ ਤੰਗ ਆਏ ਹੋਏ ਜਿਹੜੇ ਨੇ ਜੀ ਉਹ ਬਾਹਰ ਨਿਕਲੇ। ਉਹਨਾਂ ਨੂੰ ਲੱਗਿਆ ਕਿ ਇਹ ਜਿਹੜੀ ਡਰੱਗ ਹੈ ਉਹ ਪੰਜਾਬ ਨੂੰ ਖਾ ਗਈ, ਪੰਜਾਬ ਦੀ ਜਵਾਨੀ ਨੂੰ ਜਿਹੜਾ ਜੀ ਉਹ ਖਾ ਗਈ। ਇਸੇ ਕਰਕੇ ਜਿਹੜੀ ਪੰਜਾਬ ਦੀ ਜਵਾਨੀ ਹੈ ਨਾ ਜੀ ਉਹਨੇ ਬੜਾ ਵੱਧ ਚੜ ਕੇ ਇਹਦੇ ਵਿੱਚ ਹਿੱਸਾ ਲਿਆ। ਮੈਂ ਵੇਖ ਕੇ ਬੜਾ ਹੈਰਾਨ ਹੋਇਆ, 7-7, 8-8 ਸਾਲ ਦੇ ਜਿਹੜੇ ਬੱਚੇ ਨੇ ਉਹ ਗਲਾਂ ਦੇ ਵਿੱਚ ਪਰਨੇ ਪਾਈ ਭੱਜੇ ਫਿਰਦੇ ਸਨ, ਲੋਕਾਂ ਨੂੰ ਪਾਣੀ ਪਿਆਉਂਦੇ। ਉਹਨਾਂ ਨੂੰ ਲੱਗ ਰਿਹਾ ਸੀ ਜਿਵੇਂ ਕੋਈ ਮੇਲਾ ਲੱਗਿਆ ਹੋਵੇ। ਪੇਰੈਂਟਸ ਨੇ, ਈਵਨ ਇੱਕ ਪੁਲਿਸ ਆਫਿਸਰ ਦੇ ਨਾਲ ਮੈਂ ਗੱਲ ਕੀਤੀ, ਉਹ ਕਹਿੰਦਾ ਮੇਰੀ ਬੱਚੀ ਜਿਹੜੀ ਆ ਉਹ 9 ਸਾਲ ਦੀ ਹੈ, ਉਹਨੇ ਮੈਨੂੰ ਫੋਨ ਕਰਕੇ ਕਿਹਾ ਕਿ ਪਾਪਾ ਇਸ ਪਾਰਟੀ ਨੂੰ ਜਿਹੜਾ ਜੀ ਉਹ ਵੋਟ ਤੁਸੀਂ ਜ਼ਰੂਰ ਪਾ ਕੇ ਆਉਣੀ। ਉਹ ਕਹਿੰਦਾ ਜੀ ਮੈਂ ਨਾ ਹੀ ਨਹੀਂ ਕਰ ਸਕਿਆ। ਜਿਹੜੇ ਛੋਟੇ ਬੱਚੇ ਨੇ ਨਾ ਜੀ ਉਹਨਾਂ ਨੇ ਵੀ ਰੋਲ ਨਿਭਾਇਆ, ਜਿੱਥੇ ਤੁਸੀਂ ਅੰਦਾਜ਼ਾ ਲਾ ਲਓ ਕਿ ਸਕੂਲਾਂ ਤੱਕ ਛੋਟੇ ਬੱਚਿਆਂ ਤੱਕ ਜਿਹੜਾ ਡਰੱਗ ਵਾਲੀ ਗੱਲ ਆ ਉਹ ਪਹੁੰਚੀ ਹੋਈ ਆ। ਇਹ ਜੇ ਬੱਚੇ ਫਿਕਰਮੰਦ ਹੋ ਗਏ ਨੇ ਤਾਂ ਇੱਕ ਬੜੀ ਵੱਡੀ ਆਸ ਜਿਹੜੀ ਇਹਨਾਂ ਦੀ ਬੱਝੀ ਆ। ਪਰ ਇੰਨਾ ਆ ਕਿ ਇਹ ਇੱਥੇ ਆਰਾਮ ਦੇ ਨਾਲ ਬੈਠਣ ਦੀ ਲੋੜ ਨਹੀਂ ਹੈ, ਸਗੋਂ ਜਿਹੜੇ ਲੋਕਾਂ ਨੇ ਇਹ ਸਾਰੀ ਮੁਹਿੰਮ ਜਿਹੜੀ ਆ ਜੀ ਉਹ ਭਖਾਈ ਆ ਡਰੱਗ ਵਾਲੀ, ਇਹ ਉਹਨਾਂ ਲੋਕਾਂ ਨੂੰ ਕ੍ਰੈਡਿਟ ਜਿਹੜਾ ਜੀ ਜਾਂਦਾ ਜਿਨ੍ਹਾਂ ਨੇ ਲੋਕਾਂ ਨੂੰ ਸੁਚੇਤ ਕਰ ਦਿੱਤਾ ਔਰ ਲੋਕ ਨਿਕਲ ਕੇ ਬਾਹਰ ਆ ਗਏ। ਔਰ ਹੁਣ ਅਵੇਸਲੇ ਹੋ ਕੇ ਬੈਠਣ ਦੀ ਜਿਹੜੀ ਆ ਜੀ ਉਹ ਜ਼ਰੂਰਤ ਨਹੀਂ ਹੈ, ਬਲਕਿ ਇਸ ਲੜਾਈ ਨੂੰ ਹੋਰ ਵੱਡੇ ਪੱਧਰ ਦੇ ਉੱਤੇ
ਲੜਿਆ ਜਾਣਾ ਚਾਹੀਦਾ ਤਾਂ ਕਿ ਇੱਕ ਜਨਰੇਸ਼ਨ ਤਾਂ ਅਸੀਂ ਗਵਾ ਲਈ ਇੱਥੇ, ਉਸ ਤੋਂ ਅਗਲੀ ਜਿਹੜੀ ਹੈ ਨਾ ਕਿਸੇ ਤਰੀਕੇ ਦੇ ਨਾਲ ਸੰਭਾਲ ਲਈਏ, ਸਾਡਾ ਪੰਜਾਬ ਜਿਹੜਾ ਜੀ ਉਹ ਨਕਸ਼ੇ ਦੇ ਉੱਤੇ ਬਣਿਆ ਰਹੇ। ਜੀ ਤੇ ਬਿਲਕੁਲ ਤੁਸੀਂ ਦਲੇਰੀ ਦੀ ਵੀ ਜਿਹੜੀ ਗੱਲ ਕੀਤੀ ਆ ਤੇ ਸੁਚੇਤ ਹੋਣ ਦੀ ਗੱਲ ਕੀਤੀ ਆ, ਤੇ ਕੱਲ ਵੀ ਤੁਸੀਂ ਇੱਕ ਜਿਹੜੀ ਪੰਜਾਬ ਦੀ ਧੀ ਦੀ ਗੱਲ ਕਰ ਰਹੇ ਸੀ ਨਰਿੰਦਰ ਕੌਰ ਬਾਰੇ, ਉਸ ਇੰਸੀਡੈਂਟ ਬਾਰੇ ਕਾਫੀ ਲੋਕ ਆ ਜਿਹੜਾ ਉਹਨਾਂ ਨੂੰ ਪਤਾ ਨਹੀਂ ਲੱਗਾ, ਉਸ ਦੇ ਬਾਰੇ ਵੀ ਜ਼ਰੂਰ ਦੱਸੋ ਵੀ ਕਿਸ ਤਰੀਕੇ ਦੇ ਨਾਲ ਉਹ ਕੱਲੀ ਜਿਹੜੀ ਆ ਪੋਲਿੰਗ ਏਜੰਟ ਬਣੀ। ਜੀ ਇਹ ਨਰਿੰਦਰ ਕੌਰ ਇੱਥੇ ਸੰਗਰੂਰ ਲੋਕ ਸਭਾ ਹਲਕਾ ਜਿਹੜਾ ਪਿੰਡ ਆ ਜੀ, ਇਹਦੇ ਵਿੱਚ ਇਹ ਭਰਾਜ ਪਿੰਡ ਦੀ ਰਹਿਣ ਵਾਲੀ ਹੈ, BA ਭਾਗ ਦੂਜਾ 'ਚ ਪੜ੍ਹਦੀ ਹੈ, ਮਾਪਿਆਂ ਦੀ ਕੱਲੀ ਧੀ ਆ ਜੀ। ਇੱਥੇ ਭਰਾਜ ਦਾ ਜਿਹੜਾ ਸਰਪੰਚ ਹੈ ਜੀ ਉਹ ਅਕਾਲੀ ਸਰਪੰਚ ਆ, ਔਰ ਉਹਦੇ ਤੋਂ ਇੰਨੀ ਉਹਦੀ ਦਹਿਸ਼ਤ ਆ ਜੀ ਕਿ ਕੋਈ ਉੱਥੇ ਪੋਲਿੰਗ ਏਜੰਟ ਬਣਨ ਨੂੰ ਤਿਆਰ ਨਹੀਂ ਸੀਗਾ। ਮੰਗਲਵਾਰ ਰਾਤ ਨੂੰ ਤਕਰੀਬਨ 8 ਵਜੇ ਦੇ ਕਰੀਬ ਇਸ ਬੱਚੇ ਨੇ ਦਲੇਰੀ ਜਿਹੜੀ ਜੀ ਕੀਤੀ, ਉਹ ਕਹਿੰਦੀ ਕਿ ਮੈਂ ਪੋਲਿੰਗ ਏਜੰਟ ਬਣੂਗੀ, ਔਰ ਉਹਦੀ ਜਿਹੜੀ ਮੋਟੀਵੇਸ਼ਨ ਆ ਨਾ ਜੀ ਉਹਨੂੰ ਉਹਦੇ ਫਾਦਰ ਦੀ ਸੀ। ਉਹਦਾ ਫਾਦਰ ਵੀ ਫਿਰ ਆਪਣੀ ਧੀ ਦੇ ਨਾਲ ਲੱਗ ਕੇ ਉਹ ਵੀ ਪੋਲਿੰਗ ਏਜੰਟ ਬਣਿਆ। ਇਹ ਦੋਨੋਂ ਪਿਓ ਧੀ ਜਿਹੜੇ ਸੀਗੇ ਇਹਨਾਂ ਦੇ ਭਰਾਜ ਪਿੰਡ ਦੇ ਵਿੱਚ ਡਟ ਗਏ ਜਿੱਥੇ 623 ਵੋਟਾਂ ਸਨ ਦੀ, ਔਰ ਉਹਨਾਂ ਨੇ ਬਗੈਰ ਇਸ ਗੱਲ ਦੀ ਪਰਵਾਹ ਕੀਤੇ ਆ ਕਿ ਕੱਲ ਨੂੰ ਉਹਨੂੰ ਕਿਹੋ ਜਿਹੀਆਂ ਮੁਸ਼ਕਲਾਂ ਜਿਹੜੀਆਂ ਨੇ ਉਹ ਪਿੰਡ ਦੇ ਵਿੱਚ ਆ ਸਕਦੀਆਂ ਨੇ। ਹਾਲਾਂਕਿ ਮੈਂ ਨਹੀਂ ਸਮਝਦਾ ਕਿ ਹੁਣ ਜ਼ਿਆਦਾ ਮੁਸ਼ਕਲ ਉਹਨੂੰ ਆਊਗੀ, ਕਿਉਂਕਿ ਤੁਸੀਂ ਵੀ ਦੇਖ ਲਿਆ ਹੋਣਾ ਫੇਸਬੁੱਕ ਦੇ ਉੱਤੇ ਕਿਸ ਤਰੀਕੇ ਦੇ ਨਾਲ ਲੋਕ ਜਿਹੜੇ ਨੇ ਨਾ ਜੀ ਉਹਨੂੰ ਪਿਆਰ ਕਰ ਰਹੇ ਨੇ। ਮੈਂ ਉਹਦੇ ਸਿਰ ਦੇ ਉੱਤੇ ਹੱਥ ਜ਼ਰੂਰ ਫੇਰਿਆ ਸੀ, ਮੈਂ ਉਹਨੂੰ ਕਿਹਾ ਕਿ ਬੇਟਾ ਤੂੰ ਤਾਂ ਪੰਜਾਬ ਦੀ ਧੀ ਜਿਹੜੀ ਹੈ ਨਾ ਉਹਦੇ ਵਜੋਂ ਉਭਰੇਗੀ, ਬਸ ਥੋੜੇ ਘੰਟੇ ਜਿਹੜੇ ਆ ਜੀ ਉਹ ਖੜੋ। ਔਰ ਉਹੀ ਗੱਲ ਤੁਸੀਂ ਕਹਿ ਸਕਦੇ ਹੋ ਜੀ, ਇਹਦੇ ਜਿੰਨਾ ਉਹਨੂੰ ਮਿਲ ਰਿਹਾ ਜੀ, ਮੈਂ ਕੱਲ ਪਰਸਨਲੀ ਜਾ ਕੇ ਉਹਨੂੰ ਮਿਲ ਕੇ ਆਇਆ ਜੀ, ਅੰਦਰੋਂ ਉਹਨੂੰ ਪੋਲਿੰਗ ਸਟੇਸ਼ਨ ਤੋਂ ਜਿਹੜਾ ਬਾਹਰ ਸੱਦ ਕੇ ਸਿਰਫ ਉਹਦੇ ਹੌਸਲੇ ਦੇ ਵਾਸਤੇ। ਉਹ ਭੋਲੀ ਜੀ ਆ ਜੀ, ਪਰ ਉਹਦੀ ਦਲੇਰੀ ਜਿਹੜੀ ਆ ਜੀ ਉਹਦਾ ਮੇਰਾ ਖਿਆਲ ਪੰਜਾਬ ਦੇ ਵਿੱਚ ਔਰ ਵਿਦੇਸ਼ਾਂ ਦੇ ਵਿੱਚ ਜਿਹੜਾ ਜੀ ਵੱਡੇ ਪੱਧਰ ਦੇ ਉੱਤੇ ਚਰਚਾ ਹੋਊਗਾ। ਇੱਕ ਇਹ ਸੈਕੰਡ ਜਿਹੜੀ ਮੈਂ ਗੱਲ ਦੱਸਣੀ ਚਾਹੁੰਦਾ, ਇੱਕ ਜੱਗਾ ਫੌਜੀ ਸੀਗਾ ਜੀ, ਉਹਦੀ ਅਗਵਾਈ ਦੇ ਵਿੱਚ ਨੌਜਵਾਨ ਜਿਹੜੇ ਸੀਗੇ ਉਹਨਾਂ ਨੇ ਠੀਕਰੀ ਪਹਿਰੇ ਲਾਏ ਪਿੰਡਾਂ ਦੇ ਵਿੱਚ ਤਾਂ ਕਿ ਸ਼ਰਾਬ ਜਿਹੜੀ ਆ ਉਹ ਵਰਤਾਉਣ ਤੋਂ ਰੋਕਿਆ ਜਾ ਸਕੇ, ਬਾਕੀ ਨਸ਼ੇ ਜਿਹੜੇ ਨੇ ਉਹ ਢੋਣ ਤੋਂ ਵਰਤਿਆ ਜਾ ਸਕੇ। ਬੇਸ਼ੱਕ ਬਹੁਤੇ ਨਹੀਂ, ਅੱਧੀ ਦਰਜਨ ਦੇ ਕਰੀਬ ਪਿੰਡਾਂ ਦੇ ਵਿੱਚ ਇਹ ਸਫਲ ਹੋ ਗਏ ਇਸ ਗੱਲ ਦੇ ਵਾਸਤੇ ਕਿ ਉਹਨੇ ਸ਼ਰਾਬ ਵਾਲੀਆਂ ਗੱਡੀਆਂ ਨਹੀਂ ਵੰਡ ਦਿੱਤੀਆਂ। ਹਾਲਾਂਕਿ ਪਿੰਡਾਂ ਥਾਵਾਂ ਦੇ ਉੱਤੇ ਆਦਮਬੋ ਕਰਦੀਆਂ ਗੱਡੀਆਂ ਫਿਰਦੀਆਂ ਜ਼ਰੂਰ ਰਹੀਆਂ, ਪਰ ਇਹ ਸ਼ੁਰੂਆਤ ਹੋਈ ਆ, ਇਸ ਕਰਕੇ ਮੈਂ ਸਮਝਦਾ ਕਿ ਜਾਗ ਜਿਹੜੀ ਹੈ ਨਾ ਜੀ ਉਹ ਲੱਗ ਗਈ ਇੱਕ ਤਰੀਕੇ ਦੇ ਨਾਲ ਜੀ। ਤੇ ਜਿਹੜੀ ਹੁਣ ਆਪਾਂ ਅਗਲੀ ਗੱਲ ਵੱਲ ਵੱਧਦੇ ਹਾਂ ਜੀ, ਤੇ ਅਗਲੀ ਗੱਲ ਆਮ ਆਦਮੀ ਪਾਰਟੀ ਦੇ ਨਾਲ ਜੁੜੀ ਹੋਈ ਪਟਿਆਲਾ ਦੇ ਜਿਹੜੇ ਹਲਕੇ ਆ ਉਸ ਤੋਂ, ਜਿੱਥੇ ਕਿ ਕੱਲ ਉੱਥੇ ਦੇ ਜਿਹੜਾ ਕੌਂਸਲਰ ਅਕਾਲੀ ਕੌਂਸਲਰ ਆ ਵਿਰਕ ਜਿਸ ਦਾ ਨਾਮ ਆ, ਉਸਨੇ ਡਾਕਟਰ ਗਾਂਧੀ ਆ ਉਹਨਾਂ ਦੇ ਉੱਤੇ ਜਿਹੜਾ ਹਮਲਾ ਕੀਤਾ, ਉਹਨਾਂ ਦੇ ਨਾਲ ਕੁੱਟਮਾਰ ਕੀਤੀ। ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਉੱਥੇ ਚੱਕਾ ਜਾਮ ਵੀ ਕੀਤਾ, ਤੇ ਅੱਜ ਜਿਹੜਾ ਇਹ ਦੱਸਿਆ ਜਾ ਰਿਹਾ ਵੀ ਆਮ ਆਦਮੀ ਪਾਰਟੀ ਆ ਉਸ ਦੇ ਵੱਲੋਂ ਰੋਸ ਮਾਰਚ ਹੋ ਰਿਹਾ ਹੈ, ਉਸ ਦੇ ਬਾਰੇ ਕੀ ਜਾਣਕਾਰੀ ਹੈ? ਡਾਕਟਰ ਧਰਮਵੀਰ ਗਾਂਧੀ ਬੇਹੱਦ ਭਲੇ ਮਨੁੱਖ ਵਜੋਂ ਜਾਣੇ ਜਾਂਦੇ ਨੇ ਜੀ, ਜੈਂਟਲਮੈਨ ਜਿਹਨੂੰ ਇੰਗਲਿਸ਼ 'ਚ ਕਿਹਾ ਜਾਂਦਾ, ਉਹ ਜੈਂਟਲਮੈਨ ਨੇ। ਜੇ ਕਿਸੇ ਗੁੰਡਾ ਕਿਸਮ ਦੇ ਲੀਡਰ ਕਿਸੇ ਨੇ ਹਮਲਾ ਕੀਤਾ ਹੁੰਦਾ ਤਾਂ ਇਹ ਸਮਝ ਲਿਆ ਜੀ ਕਿ ਜੋ ਕਰਦਾ ਉਹ ਭਰਦਾ। ਡਾਕਟਰ ਗਾਂਧੀ ਦੇ ਉੱਤੇ ਹਮਲਾ ਹੋਣਾ ਜੀ ਇਹ ਲੋਕਾਂ ਨੂੰ ਪਚ ਨਹੀਂ ਰਿਹਾ ਕਿ ਇਹ ਕੀਤਾ ਕੀ ਇਹਨੇ ਜਿਹੜਾ ਵਿਰਕ ਕਾਉਂਸਲਰ ਹੈ ਉਹਨੇ। ਡਾਕਟਰ ਗਾਂਧੀ ਬਾਲ ਬਚੇ, ਉਹਨਾਂ ਦੇ ਜਿਹੜਾ ਇੱਟ ਸੀਗੀ ਨਾ ਜੀ ਉਹ ਮਾਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਦੇ ਨੱਕ ਦੇ ਉੱਤੇ ਸੱਟ ਲੱਗੀ ਆ, ਉਹਨਾਂ ਦੇ ਬੁੱਲ ਦੇ ਉੱਤੇ ਸੱਟ ਲੱਗੀ ਆ, ਹਸਪੀਟਲ ਦੇ ਵਿੱਚ ਇਸ ਵੇਲੇ ਦਾਖਲ ਨੇ। ਅੱਜ ਆਮ ਆਦਮੀ ਪਾਰਟੀ ਦੇ ਜਿਹੜੇ ਪੰਜਾਬ ਦੇ ਵਿੱਚੋਂ ਚੋਣਾਂ ਲੜਨ ਵਾਲੇ ਬਹੁਤੇ ਨੇਤਾ ਔਰ ਬਾਕੀ ਵਰਕਰ ਜਿਹੜੇ ਨੇ ਵੱਡੇ ਪੱਧਰ ਦੇ ਉੱਤੇ ਇੱਥੇ 1 ਵਜੇ ਜਿਹੜਾ ਜੀ ਇਕੱਤਰ ਹੋ ਰਹੇ ਨੇ। ਅੱਜ ਰੋਸ ਮਾਰਚ ਦਾ ਐਲਾਨ ਜਿਹੜਾ ਉਹ ਕੀਤਾ ਗਿਆ ਆਮ ਆਦਮੀ ਪਾਰਟੀ ਦੇ ਵੱਲੋਂ, ਔਰ ਉਹਨਾਂ ਦੇ ਵੱਲੋਂ ਇਹ ਆਖਿਆ ਗਿਆ ਕਿ ਪ੍ਰਸ਼ਾਸਨ ਦੀ ਮਿਲੀ ਭੁਗਤ ਦੇ ਨਾਲ ਇਹ ਹਮਲਾ ਜਿਹੜਾ ਜੀ ਉਹ ਕਰਵਾਇਆ ਗਿਆ। ਮੇਰਾ ਖਿਆਲ ਇਹ ਹਾਰ ਦੀ ਬੁਖਲਾਹਟ ਜਿਹੜੀ ਆ ਨਾ ਜੀ ਉਹ ਇੱਥੇ ਦੇਖਣ ਨੂੰ ਮਿਲੀ ਆ ਪਟਿਆਲੇ ਦੇ ਵਿੱਚ। ਇਹ ਧਰਨਾ ਜਿਹੜਾ ਕੱਲ ਸਰਹੰਦ ਰੋਡ ਦੇ ਉੱਤੇ ਲਾਇਆ ਸੀਗਾ ਰਾਤੀ 9:15 ਵਜੇ ਦੇ ਕਰੀਬ ਜਿਹੜਾ ਜੀ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਚੁੱਕਿਆ, ਜਦੋਂ ਇਹ ਜਿਹੜਾ ਵਿਰਕ ਸੀਗਾ ਉਹਦੇ ਉੱਤੇ ਪਰਚਾ ਦਰਜ ਹੋ ਕੇ ਉਹਦੀ ਅਰੈਸਟ ਪੈ ਗਈ। ਜਦੋਂ ਉਹਨੂੰ ਗ੍ਰਿਫਤਾਰ ਕਰ ਲਿਆ ਉਦੋਂ ਇਹ ਧਰਨਾ ਜਿਹੜਾ ਸੀਗਾ ਲੋਕਾਂ ਨੇ ਚੁੱਕਿਆ। ਲੋਕਾਂ ਦੇ ਵਿੱਚ ਬਹੁਤ ਵੱਡਾ ਰੋਸ ਹੈ, ਪੰਜਾਬ ਭਰ ਦੇ ਵਿੱਚ ਰੋਸ ਹੈ ਇਸ ਗੱਲ ਨੂੰ ਲੈ ਕੇ ਕਿ ਡਾਕਟਰ ਗਾਂਧੀ ਦੇ ਉੱਤੇ ਇਹ ਹਮਲਾ ਜਿਹੜਾ ਜੀ ਕਿਉਂ ਕੀਤਾ ਗਿਆ, ਉਹ ਵੀ ਇੱਕ ਬੇਹੱਦ ਭਲੇ ਮਨੁੱਖ ਦੇ ਉੱਤੇ ਜੀ। ਬਿਲਕੁਲ, ਜੇ ਇਹ ਬਿਲਕੁਲ ਜਿਹੜਾ ਰੋਸ ਆ ਉਹ ਜਾਇਜ਼ ਆ, ਤੇ ਇੱਦਾਂ ਦੀ ਜਿਹੜੀ ਉਮੀਦ ਆ ਜਿਹੜੀ ਆਮ ਆਦਮੀ ਪਾਰਟੀ ਤੋਂ ਵੀ ਕਿਸੇ ਵੀ ਤਰੀਕੇ ਦੀ ਕਿਸੇ ਦੇ ਨਾਲ ਵੀ ਜਿਹੜੀ ਧੱਕੇਸ਼ਾਹੀ ਹੋਊਗੀ ਤੇ ਉਸ ਦੇ ਖਿਲਾਫ ਜਿਹੜੇ ਉਹ ਹਮੇਸ਼ਾ ਹੀ ਜਿਹੜੇ ਅੱਗੇ ਹੁਣ ਉਹ ਵੱਧਦੇ ਰਹਿਣਗੇ। ਅਗਲੀ ਜਿਹੜੀ ਇਹ ਖਬਰ ਉਹ ਵੀ ਆਮ ਆਦਮੀ ਪਾਰਟੀ ਦੇ ਨਾਲ ਆ, ਕਿਉਂਕਿ ਇਸ ਟਾਈਮ ਜਿਹੜੇ ਆਮ ਆਦਮੀ ਪਾਰਟੀ ਨੇ ਜੋ ਇਸ ਟਾਈਮ ਪੰਜਾਬ ਦੇ ਵਿੱਚ ਤੇ ਇਨਫੈਕਟ ਭਾਰਤ ਦੇ ਬਹੁਤੇ ਹਿੱਸਿਆਂ ਦੇ ਵਿੱਚ ਜਿਹੜਾ ਕਰਕੇ ਦਿਖਾਇਆ ਆ,
ਜਿਹੜੇ ਸਿਆਸੀ ਪੰਡਤ ਆ ਉਹ ਇਸ ਪਾਰਟੀ ਦਾ ਆਧਾਰ ਵੀ ਪਹਿਲੋਂ ਜਿਹੜਾ ਮੰਨਣ ਤੋਂ ਉਹ ਗੁਰੇਜ਼ ਕਰਦੇ ਸੀ, ਵੀ ਉਹ ਮੰਨਦੇ ਨਹੀਂ ਸੀ ਵੀ ਆਮ ਆਦਮੀ ਪਾਰਟੀ ਕੋਈ ਚੀਜ਼ ਹੈਗੀ ਹੈ, ਇਹਨਾਂ ਨੂੰ ਕੋਈ ਵੋਟ ਮਿਲ ਸਕਦੀ ਆ। ਪਰ ਹੁਣ ਉਹੀ ਜਿਹੜੇ ਸਿਆਸੀ ਪੰਡਤ ਆ ਉਹ ਇਹਨਾਂ ਨੂੰ ਹੁਣ ਸੀਟਾਂ ਵੀ ਦੇ ਰਹੇ ਆ, ਵੋਟ ਪਰਸੈਂਟੇਜ ਵੀ ਦੇ ਰਹੇ ਆ, ਬਹੁਤ ਕੁਝ ਨੇ ਉਲਟ ਪੁਲਟ ਕਰ ਦਿੱਤਾ ਆ। ਇਸ ਦੇ ਉੱਤੇ ਕੀ ਟਿੱਪਣੀ ਆ ਤੁਹਾਡੀ? ਬਿਲਕੁਲ, ਜਿਹੜੇ ਕਾਂਗਰਸੀ ਨੇ ਜੀ ਉਹ ਤਾਂ ਕਾਫੀ ਘਬਰਾ ਗਏ। ਦਿੱਲੀ ਦੇ ਵਿੱਚ ਬੈਠੇ ਉਹਨਾਂ ਨੇ ਇਹ ਗੱਲ ਪਹਿਲੀ ਵਾਰੀ ਐਕਸੈਪਟ ਕਰ ਲਈ ਪੰਜਾਬ ਦੇ ਵਿੱਚ ਕਿ ਪੰਜਾਬ ਦੇ ਵਿੱਚ ਇੱਕ ਵੱਡੀ ਤਾਕਤ ਵਜੋਂ ਸਾਹਮਣੇ ਆਣ ਕੇ ਖੜ ਗਈ ਆਮ ਆਦਮੀ ਪਾਰਟੀ। ਜੀ ਜੀ, ਇਹ ਕਾਂਗਰਸੀਆਂ ਨੇ ਪਹਿਲੀ ਵਾਰੀ ਐਕਸੈਪਟ ਕੀਤਾ ਜੀ, ਨਹੀਂ ਤਾਂ ਹੁਣ ਤੱਕ ਤਾਂ ਉਹ ਇਹੀ ਕਹਿੰਦੇ ਰਹੇ ਉਹਨੂੰ ਕੀ ਪੁੱਛਣਾ ਦੀ ਪਾਣੀ ਦਾ ਬੁਲਬੁਲਾ। ਜੀ ਜੀ, ਉਹ ਤਾਂ ਜਿਹੜਾ ਜੀ ਬਹਿ ਜਾਣਾ ਨਾਲ ਦੀ ਨਾਲ। ਬੇਸ਼ੱਕ ਅਕਾਲੀ ਦਲ ਜਿਹੜਾ ਜੀ ਉਹਨੇ ਅਜੇ ਇਹ ਐਕਸੈਪਟ ਨਹੀਂ ਕੀਤਾ, ਪਰ ਮੇਰਾ ਖਿਆਲ 16 ਤਰੀਕ ਨੂੰ ਉਹ ਇਹਨੂੰ ਜ਼ਰੂਰ ਐਕਸੈਪਟ ਜਿਹੜਾ ਜੀ ਕਰ ਲੈਣਗੇ ਕਿ ਇਹ ਜਿਹੜਾ ਵੱਡਾ ਉਲਟ ਫੇਰ ਹੈ ਉਹ ਪਾਰਟੀ ਕਰਨ ਜਾ ਰਹੀ ਹੈ ਪੰਜਾਬ ਦੇ ਵਿੱਚ, ਜਿਹੋ ਜਿਹੇ ਜਿਸ ਤਰੀਕੇ ਦੇ ਨਾਲ ਵੋਟਾਂ ਜਿਹੜੀਆਂ ਨੇ ਉਹ ਪਈਆਂ ਨੇ। ਕਾਂਗਰਸ ਇਹ ਸੋਚਦੀ ਸੀ ਕਿ ਐਂਟੀ ਇਨਕੰਬੈਂਸੀ ਜਿਹੜੀ ਹੈ ਜੀ ਉਹ ਸਾਰੀ ਲੈ ਜਾਊਗੀ ਤੇ ਉਹਦੇ ਨਾਲ ਜਿਹੜਾ ਜੀ ਉਹਨੇ ਕਾਫੀ ਸੀਟਾਂ ਜਿਹੜੀਆਂ ਉਹਨੂੰ ਮਿਲ ਜਾਣਗੀਆਂ। ਪਰ ਇਹ ਤੀਜੀ ਧਿਰ ਦੇ ਆਉਣ ਦੇ ਨਾਲ ਜਿਹੜਾ ਨਵਾਂ ਵੋਟਰ ਆਇਆ ਉਹਦੀ ਬੜੀ ਵੱਡੀ ਗਿਣਤੀ ਹੈ, ਉਹ ਸਾਰੇ ਜਗ੍ਹਾ ਦੇ ਉੱਤੇ ਵੱਡੀ ਗਿਣਤੀ 'ਚ ਭੁਗਤਿਆ। ਪੜ੍ਹੀ ਲਿਖੀ ਵੋਟ ਜਿਵੇਂ ਪਹਿਲਾਂ ਜ਼ਿਕਰ ਕਰਕੇ ਹਟਿਆ ਉਹ ਭੁਗਤੀ ਆ। ਉਹਨੇ ਇਹ ਜਿਹੜੀਆਂ ਸਾਰੀਆਂ ਕਿਆਸ ਅਰਾਈਆਂ ਨੇ ਨਾ ਜੀ ਉਹਨਾਂ ਨੂੰ ਉਲਟ ਪੁਲਟ ਕਰਕੇ ਰੱਖ ਦਿੱਤਾ ਜੀ ਕਿ ਇੱਥੇ ਹੋਣਾ ਤੇ ਕੀ ਹੋਣਾ ਜੀ। ਤੋ ਮੈਂ ਸਮਝਦਾ ਜੀ ਕਿ ਕਾਫੀ ਕੁਝ ਜਿਹੜਾ ਨਵਾਂ ਵੇਖਣ ਨੂੰ ਮਿਲੂਗਾ 16 ਤਰੀਕ ਦੇ ਨਤੀਜਿਆਂ ਤੋਂ ਬਾਅਦ। ਬਹੁਤ ਸਾਰੇ ਲੋਕ ਪੁੱਛ ਰਹੇ ਨੇ ਇਨਬਾਕਸ ਜਾਂ ਉਸ ਤਰ੍ਹਾਂ ਕਿੰਨੀਆਂ ਸੀਟਾਂ ਆਉਣਗੀਆਂ। ਮੇਰਾ ਖਿਆਲ ਆਪਾਂ ਇਸ ਪਾਸੇ ਵੱਲ ਨਾ ਜਾਈਏ ਕਿ ਕਿੰਨੀਆਂ ਸੀਟਾਂ ਜਿਹੜੀਆਂ ਨੇ ਉਹ ਆਉਣਗੀਆਂ, ਪਰ ਮੈਂ ਇਹਨਾਂ ਕੁ ਕਹਿ ਸਕਦਾ ਕਿ ਜਿੰਨੀਆਂ ਲੋਕ ਐਕਸਪੈਕਟ ਕਰ ਰਹੇ ਨੇ ਉਹਦੇ ਤੋਂ ਵੱਧ ਆਉਣਗੀਆਂ। ਜੀ 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 ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਇਲੈਕਸ਼ਨ ਕਮਿਸ਼ਨ ਆ ਉਸ ਨੇ ਜਿਹੜੇ ਵੱਡੇ ਬਾਦਲ ਆ ਪ੍ਰਕਾਸ਼ ਬਾਦਲ ਆ ਉਸ ਦੇ ਉੱਤੇ ਉਸ ਦੀ ਜਿਹੜੀ ਕਾਫੀ ਖਿਚਾਈ ਕੀਤੀ, ਉਹਨਾਂ ਨੂੰ ਨੋਟਿਸ ਵੀ ਜਾਰੀ ਕੀਤਾ ਆ। ਕੀ ਕਾਰਨ ਹੈ ਇਸ ਦੇ ਪਿੱਛੇ? ਇਹ ਐਕਚੁਅਲੀ ਜਿਹੜਾ ਜਲੰਧਰ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਪਵਨ ਕੁਮਾਰ ਟੀਨੂ ਦੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਹੋਇਆ ਇਹ ਗੱਲ ਕਹਿਤੀ ਸੀ ਕਿ ਇਸ ਕਾਕੇ ਦੀ ਮਦਦ ਕਰੋ ਤਨ ਮਨ। ਉਹਨੇ ਕਿਹਾ ਸੀ ਅਗਲੀ ਤੁਸੀਂ ਗੱਲ ਆਪੇ ਹੀ ਸਮਝ ਲਿਓ। ਇਹ ਵੀ ਕਹਿਤਾ ਸੀਗਾ ਕਿ ਉਹਲੇ 'ਚ ਦਿਓ ਤਾਂ ਕਿ ਫੋਟੋ ਨਾ ਖਿੱਚੀ ਜਾਵੇ। ਇਹ ਮਾਮਲੇ ਨੂੰ ਲੈ ਕੇ ਚੋਣ ਕਮਿਸ਼ਨ ਦੇ ਕੋਲੇ ਸ਼ਿਕਾਇਤ ਕੀਤੀ ਗਈ ਸੀ। ਇਸ ਮਾਮਲੇ ਦੇ ਉੱਤੇ ਚੋਣ ਕਮਿਸ਼ਨ ਨੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਤੋਂ 2 ਮਈ ਤੱਕ ਜਵਾਬ ਜਿਹੜਾ ਜੀ ਉਹ ਮੰਗ ਲਿਆ। ਚੋਣ ਕਮਿਸ਼ਨ ਨੇ ਇਹ ਗੱਲ ਆਖੀ ਹੈ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਵੱਲੋਂ ਜਿਹੜਾ ਖਰਚੇ ਸੰਬੰਧੀ ਉਹਨਾਂ ਨੇ ਕਿਹਾ ਸੀ ਕਰੋੜਾਂ ਰੁਪਈਆ ਖਰਚ ਹੋ ਜਾਂਦਾ ਇਲੈਕਸ਼ਨਾਂ ਦੇ ਉੱਤੇ, ਇਸ ਕਰਕੇ ਇਹਦੀ ਮਦਦ ਕਰੋ। ਜਦੋਂ ਕਿ ਚੋਣ ਕਮਿਸ਼ਨ ਨੇ ਹੱਦ ਜਿਹੜੀ ਆ ਜੀ ਮਿੱਥੀ ਹੋਈ ਆ ਕਿ 8 ਲੱਖ ਤੋਂ ਵੱਧ ਜਿਹੜਾ ਜੀ ਉਹ ਨਹੀਂ ਖਰਚਿਆ ਜਾ ਸਕਦਾ। ਇਸ ਮਾਮਲੇ ਤੇ ਪ੍ਰਕਾਸ਼ ਸਿੰਘ ਬਾਦਲ ਹੋਰੀ ਬੁਰੇ ਜਿਹੜੇ ਨੇ ਉਹ ਫਸਣਗੇ। ਜੀ ਜੀ, ਤੋ ਜਿਹੜਾ ਚੋਣ ਕਮਿਸ਼ਨ ਆ ਉਹਨੇ 2 ਮਈ ਤੱਕ ਕਿਹਾ ਜੀ ਕਿ 2 ਮਈ ਤੋਂ ਪਹਿਲਾਂ ਇਹਦਾ ਜਵਾਬ ਦਿਓ ਖਰਚੇ ਸੰਬੰਧੀ ਤੇ ਸੈਕੰਡਲੀ ਪੈਸੇ ਜਿਹੜਾ ਉਹ ਲੈਣ ਸੰਬੰਧੀ। ਜੀ, ਤੇ ਇਸੇ ਤਰੀਕੇ ਦੇ ਨਾਲ ਜਿਹੜਾ ਚੋਣ ਕਮਿਸ਼ਨ ਆ ਜਿਹੜਾ ਮੁੱਖ ਚੋਣ ਕਮਿਸ਼ਨ ਆ ਭਾਰਤ ਦਾ ਉਸਨੇ ਨਰਿੰਦਰ ਮੋਦੀ ਦੇ ਵੀ ਉੱਤੇ ਜਿਹੜਾ ਸ਼ਿਕੰਜਾ ਕੱਸਿਆ ਆ, ਉਸ ਦੇ ਉੱਤੇ ਕੇਸ ਦਰਜ ਕਰ ਦਿੱਤਾ ਆ। ਕੀ ਕਾਰਨ ਹੈ ਇਸ ਕੇਸ ਦਾ? ਨਰਿੰਦਰ ਮੋਦੀ ਦੀ ਜਿਹੜੀ ਬੋਡੀ ਲੈਂਗੁਏਜ ਤੁਸੀਂ ਦੇਖਦੇ ਹੀ ਹੋ ਕਿ ਕਿੰਨੀ ਹੰਕਾਰ ਵਾਲੀ ਹੈ ਜੀ। ਉਹ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਤਾਂ ਪਤਾ ਨਹੀਂ ਉਹਨੇ ਬਣਨਾ ਕਿ ਨਹੀਂ ਬਣਨਾ। ਉਹ ਪਹਿਲਾਂ ਹੀ ਜਿਹੜਾ ਕਾਨੂੰਨ ਵਗੈਰਾ ਇਹਨਾਂ ਦੀ ਸੰਵਿਧਾਨ ਹੈ ਉਹਨੂੰ ਟਿੱਚ ਜਾਣਨ ਲੱਗਿਆ। ਜੀ ਜੀ ਜੀ, ਕਿਸੇ ਵੀ ਜਗ੍ਹਾ ਦੇ ਉੱਤੇ ਜਦੋਂ ਤੁਸੀਂ ਵੋਟ ਪਾਉਣ ਜਾਂਦੇ ਹੋ ਕਿਸੇ ਵੀ ਪਾਰਟੀ ਦਾ ਚੋਣ ਨਿਸ਼ਾਨ ਜਿਹਦੇ ਉੱਤੇ ਲੱਗਿਆ ਹੋਇਆ ਜਿਹੜੀ ਚੀਜ਼ ਦੇ ਉੱਤੇ ਉਹ ਨਹੀਂ ਤੁਸੀਂ ਪਾ ਸਕਦੇ। ਉਹ ਚਾਹੇ ਟੋਪੀ ਹੈ, ਚਾਹੇ ਪਰਨਾ ਹੈ, ਚਾਹੇ ਤੁਹਾਡੀ ਕੁਰਤੇ ਦੇ ਉੱਤੇ ਜਿਹੜਾ ਸਟਿੱਕਰ ਲੱਗਿਆ ਹੋਇਆ। ਨਰਿੰਦਰ ਮੋਦੀ ਜਿਹੜੇ ਨੇ ਜੀ ਉਹ ਵੋਟ ਆਪਣੀ ਪਾਉਣ ਦੇ ਵਾਸਤੇ ਗਏ ਤੇ ਉੱਥੇ ਕਮਲ ਦਾ ਫੁੱਲ ਜਿਹੜਾ ਜੀ ਉਹ ਨਾਲ ਲੈ ਕੇ ਗਏ ਔਰ ਮੀਡੀਆ ਨੂੰ ਬਾਹਰ ਜਦੋਂ ਉਹਨਾਂ ਆਪਣੀ ਉਂਗਲ ਦਿਖਾਈ ਸ਼ਾਹੀ ਲੱਗੀ ਤੇ ਨਾਲ ਕਮਲ ਦਾ ਫੁੱਲ ਜਿਹੜਾ ਸੀ ਉਹ ਫੜ ਕੇ ਉਹਨਾਂ ਨੇ ਦਿਖਾਈ। ਜੀ ਜੀ ਜੀ, ਮੀਡੀਆ ਨੇ ਉਹਨੂੰ ਕਵਰ ਕੀਤਾ। ਚੋਣ ਕਮਿਸ਼ਨ ਨੇ ਨੋਟਿਸ ਜਾਰੀ ਕਰਤਾ ਟੀਵੀ ਚੈਨਲਾਂ ਨੂੰ ਵੀ ਜਿਹਨੇ ਇਹ ਦਿਖਾਈ ਹੈ। ਨਰਿੰਦਰ ਮੋਦੀ ਦੇ ਉੱਤੇ 2 ਮੁਕੱਦਮੇ ਜਿਹੜੇ ਨੇ ਉਹ ਦਰਜ ਕਰਤੇ ਨੇ। ਅਹਿਮਦਾਬਾਦ ਕ੍ਰਾਈਮ ਬ੍ਰਾਂਚ ਨੇ ਦਰਜ ਕੀਤੀ ਹੈ ਜੀ ਔਰ ਦੂਸਰੀ ਜਿਹੜੀ ਗਾਂਧੀ ਨਗਰ ਦੇ ਵਿੱਚ ਜਿਹੜੀ ਹੈ ਜੀ ਉਹ FIR ਦਰਜ ਹੋ ਗਈ ਹੈ। ਨਰਿੰਦਰ ਮੋਦੀ ਹੋਰਾਂ ਦਾ ਬਿਆਨ ਆ ਗਿਆ ਹੁਣੇ ਲੇਟਲੀ ਇੱਕ, ਉਹ ਕਹਿੰਦੇ ਕਿ ਇਹ ਮੈਨੂੰ ਪਹਿਲੀ ਜਿਹੜੀ ਮੇਰੇ ਖਿਲਾਫ FIR ਦਰਜ ਹੋਈ ਹੈ ਇਹ ਮੈਨੂੰ ਯਾਦ ਰਹੂਗੀ। ਜੀ, ਦਾਅਵਾ ਲਾ ਸਕਦੇ ਹੋ ਕਿ ਕਿਹੋ ਜਿਹੀ ਗੱਲ ਉਹ ਕਹਿ ਰਹੇ ਨੇ। ਜੀ 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 ਜੀ, ਸੋ ਇੱਕ ਹਿਸਾਬ ਦੇ ਨਾਲ ਉਹ ਧਮਕਾਉਣ ਵਾਲੀ ਗੱਲ ਆ ਜਿਹੜੀ ਉਹ ਕਰ ਰਹੇ ਆ। ਤੇ ਜਿਹੜੇ ਬਹੁਤ ਸਾਰੇ ਜਿਹੜੇ ਸਵਾਲ ਆ ਆਪਾਂ ਨੂੰ ਜੀ ਇਹ ਪੁੱਛਦੇ ਨੇ ਲੋਕ ਵੀ ਕਿ EVM ਦੇ ਨਾਲ ਜਿਹੜੀ ਹੇਰਾ ਫੇਰੀ ਆ ਉਹ ਕਰ ਸਕਦੇ ਆ, EVM ਬਦਲ ਸਕਦੇ ਆ ਜਾਂ EVM ਦੇ ਵਿੱਚ ਜਿਹੜੀ ਵੀ ਨੱਪੋ ਕਿਸੇ ਦਾ ਬਟਨ ਤੇ ਜਾਂਦੀ ਕਿਸੇ ਨੂੰ ਵੋਟ, ਇਸ ਦੇ ਉੱਤੇ ਤੁਹਾਡਾ ਕੀ ਕਹਿਣਾ? ਕੀ ਇੱਦਾਂ ਦੀ ਪਹਿਲੋਂ ਗੱਲਾਂ ਤੁਹਾਡੇ ਸਾਹਮਣੇ ਆਈਆਂ ਆ ਤੇ ਕੀ ਇਸ ਵਾਰ ਇੱਦਾਂ ਦਾ ਗੱਲ ਹੋ ਸਕਦੀ ਆ?
देखो एक बारी तो सारिया मशीनां जड़ियां ने क्योंकि 6 वजे तो लैके 7 वजे के दौरान टैसट कीतियां गईयां पहलां उत्थे सारे पोलिंग एजेंट हैगे सीगे उत्थे इस तरह का कुछ भी जिहड़ा नहीं वेखण नूं मिलिया किसी भी जगह शिकायत तो जिथों तक इहदे विच हेर फेर की गल है हो सकती है जी संभवता हैगी आ पर क्योंकि जिहड़ी पहलां कीती गई है उहदे विच सारे पोलिंग एजेंट सारियां पार्टियां दे जिहड़े ना वो शामिल हुंदे ने एक बड़ी हैरानीजनक जी गल इत्थे संगरूर दे लोक सभा हल्के दे विच एक जिहड़ा चोण बूथ सीगा उत्थे मिली उन्होंने ने कहा कि 10 जिहड़े पोलिंग एजेंट ने ना जी वो वोट पाओ वोट पा के 10 की ड्यूटी हुंदी है कि वो वोट पा के देखण के ठीक काम कर रही है ਜਦੋਂ ਨਤੀਜਾ ਕੱਢਿਆ 10 ਦੀਆਂ 10 ਜਿਹੜੀਆਂ ਸੀ ਉਹ ਝਾੜੂ ਨੂੰ ਪਈਆਂ ਹੋਈਆਂ ਸੀਗੀਆਂ ਭਾਵ ਕਿ ਪੋਲਿੰਗ ਏਜੰਟ ਜਿਹੜੇ ਉਹਨਾਂ ਨੇ ਕਿਸੇ ਹੋਰ ਕੋਈ ਬਟਨ ਦੱਬਿਆ ਹੀ ਨਹੀਂ ਜੀ 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 ਨਹੀਂ ਹੈਗਾ ਕੁਝ ਵੀ ਕਿ ਹਾਂ ਹੋ ਸਕਦੀ ਹੈ ਮੈਂ ਫੇਰ ਕਹਿੰਦਾ ਕਿ ਹੇਰਾ ਫੇਰੀ ਹੋ ਸਕਦੀ ਪਰ ਸਾਰੀਆਂ ਮਸ਼ੀਨਾਂ ਪਹਿਲਾਂ ਟੈਸਟ ਕੀਤੀਆਂ ਗਈਆਂ ਨੇ ਹਰ ਪੋਲਿੰਗ ਬੂਥ ਦੇ ਉੱਤੇ ਹਰ ਮਸ਼ੀਨ ਜਿਹੜੀ ਆ ਉਹ ਚੈੱਕ ਕੀਤੀ ਗਈ ਆ ਜ਼ਿਆਦਾ ਘਬਰਾਉਣ ਦੀ ਵੀ ਜ਼ਰੂਰਤ ਨਹੀਂ ਹੈ ਜੀ ਤੇ ਅਗਲੀ ਜਿਹੜੀ ਆਪਾਂ ਹੁਣ ਗੱਲ ਕਰਦੇ ਹਾਂ ਸੰਗਰੂਰ ਦੇ ਜਿਹੜੇ ਲੋਕ ਸਭਾ ਹਲਕੇ ਉਸ ਤੋਂ ਲੈ ਕੇ ਉੱਥੇ ਵੀ ਇੱਕ ਭਗਵੰਤ ਨਾਮ ਦਾ ਬੰਦਾ ਜਿਹੜਾ ਜੀ ਕਹਿੰਦੇ ਖਿਲਾਰਿਆ ਗਿਆ ਸੀ ਤੇ ਨਕਲੀ ਭਗਵੰਤ ਦੇ ਜਿਹੜੇ ਪੋਸਟਰ ਆ ਉਸਨੇ ਕਾਫੀ ਕਹਿੰਦੇ ਭੰਬਲ ਭੂਸਾ ਪਾਇਆ ਕੀ ਕਾਰਨ ਰਹੇ ਜੀ ਨਕਲੀ ਪੋਸਟਰ ਜਿਹੜੇ ਨਕਲੀ ਉਮੀਦਵਾਰ ਦੇ ਪੋਸਟਰ ਸੀਗੇ ਜੀ ਉਹ ਭੰਬਲ ਭੂਸਾ ਤਾਂ ਕ੍ਰੀਏਟ ਜਿਹੜਾ ਜੀ ਉਹ ਕਰਦੇ ਰਹੇ ਜੀ ਕਿਉਂਕਿ ਉਹਦੇ ਵਿੱਚ ਇਹ ਲਿਖਿਆ ਹੋਇਆ ਸੀਗਾ ਪੋਸਟਰ ਦੇ ਸਟਾਰਟਿੰਗ ਦੇ ਵਿੱਚ ਕਿ ਆਪ ਦਾ ਭਗਵੰਤ ਜੀ 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 ਕਿਉਂਕਿ ਆਮ ਆਦਮੀ ਪਾਰਟੀ ਦਾ ਸ਼ਾਰਟ ਫਾਰਮ ਜਿਹੜਾ ਜੀ ਆਪ ਹੈ ਇਸ ਕਰਕੇ ਉਹ ਭੰਬਲ ਭੂਸਾ ਜਿਹੜਾ ਜੀ ਉਹ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਆ ਉੱਥੇ ਇਹਨਾਂ ਪੋਸਟਰਾਂ ਦੇ ਰਾਹੀਂ ਇਹ ਕਿੰਨਾ ਕੁ ਪਾਉਂਦੇ ਨੇ ਅਸਰ ਇਹ ਨਹੀਂ ਪਤਾ ਪਰ ਇੰਨਾ ਆ ਕਿ ਇਸ ਕਰਕੇ ਸ਼ਾਇਦ ਪਾਉਂਦੇ ਚਾਂਸਿਸ ਘੱਟ ਨੇ ਕਿ ਭਗਵੰਤ ਮਾਨ ਹੋਰਾਂ ਵਾਲਾ ਜਿਹੜਾ ਬਟਨ ਸੀਗਾ ਉਹ 11 ਨੰਬਰ ਦੇ ਉੱਤੇ ਸੀਗਾ ਤੇ ਜਿਹੜਾ ਇਹ ਭਗਵੰਤ ਸਿੰਘ ਵਾਲਾ ਜਿਹੜਾ ਬਟਨ ਸੀ ਉਹ 22ਵੇਂ ਨੰਬਰ ਦੇ ਉੱਤੇ ਸੀਗਾ ਕਿਉਂਕਿ ਇੱਕ ਮਸ਼ੀਨ ਦੇ ਵਿੱਚ 15 ਜਿਹੜੇ ਨੇ ਆਉਂਦੇ ਨੇ ਜੀ ਉਮੀਦਵਾਰ ਤੇ ਜਦੋਂ ਜਿੱਥੇ ਜ਼ਿਆਦਾ ਉਮੀਦਵਾਰ ਨੇ ਉੱਥੇ ਫਿਰ ਸੈਕਿੰਡ ਮਸ਼ੀਨ ਜਿਹੜੀ ਆ ਨਾਲ ਲਾਈ ਜਾਂਦੀ ਆ ਉਹ 22ਵੇਂ ਨੰਬਰ ਦੇ ਉੱਤੇ ਸੀਗਾ ਭੰਬਲ ਭੂਸਾ ਕ੍ਰੀਏਟ ਤਾਂ ਹੋਇਆ ਲਾਸਟ ਮਿੰਟ ਦੇ ਉੱਤੇ ਖਾਸ ਤੌਰ ਦੇ ਉੱਤੇ ਜਿਹੜੇ ਪਰਚੇ ਜਾਰੀ ਕੀਤੇ ਗਏ ਨੇ ਉਹਨਾਂ ਨੇ ਭੰਬਲ ਭੂਸਾ ਕ੍ਰੀਏਟ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਆ ਇਸੇ ਤਰੀਕੇ ਦੇ ਨਾਲ ਇੱਕ ਵਿਜੇ ਅੰਦਰ ਜਿਹੜਾ ਖੜਾ ਕੀਤਾ ਗਿਆ ਸੀਗਾ ਉਹਦੇ ਨਾਮ ਵਾਲੇ ਪੋਸਟਰ ਵੀ ਜਿਹੜੇ ਨਾ ਜੀ ਉਹ ਜਾਰੀ ਕੀਤੇ ਗਏ ਨੇ ਜਦੋਂ ਦੋਵਾਂ ਉਮੀਦਵਾਰਾਂ ਦੇ ਜਾਰੀ ਕੀਤੇ ਗਏ ਨੇ ਤੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿਹੜੇ ਤੀਜੇ ਨੇ ਕੀਤੇ ਨੇ ਜੀ 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 ਮਾਮਲਾ ਤਾਂ ਤਕਰੀਬਨ ਕਿਹਨੇ ਕੀਤਾ ਦੱਸਣ ਦੀ ਜ਼ਰੂਰਤ ਹੀ ਨਹੀਂ ਸਾਰੇ ਲੋਕ ਸਮਝਦਾਰ ਨੇ ਜੀ ਬਿਲਕੁਲ ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਸ਼ਹੀਦ ਭਗਤ ਸਿੰਘ ਹੁਣਾਂ ਦੇ ਜੱਦੀ ਪਿੰਡ ਦੀ ਪਿੰਡ ਬਿਲਗਾ ਉੱਥੇ ਵੀ ਚਿੱਟੇ ਦਾ ਪ੍ਰਕੋਪ ਆ ਇਸ ਟਾਈਮ ਆ ਗਿਆ ਚਿੱਟੇ ਨੇ ਕਈ ਨੌਜਵਾਨ ਆਪਣੇ ਜਿਹੜਾ ਜੀ ਚਪੇਟ 'ਚ ਲੈ ਰਹੇ ਆ ਕੀ ਆ ਉੱਥੇ ਦੇ ਪਿੰਡ ਦੀ ਅਪਡੇਟ ਮੈਂ ਅਕਸਰ ਇੱਕ ਗੱਲ ਕਹਿਣਾ ਜੀ ਕਿ ਇਹਦੇ ਵਾਸਤੇ ਇਸ ਡਰੱਗ ਦੇ ਵਾਸਤੇ ਸਾਨੂੰ ਇੱਕ ਵਾਰ ਜਿਹੜੀ ਹੈ ਨਾ ਜੀ ਉਹ ਲੜਨੀ ਪੈਣੀ ਆ ਜੇ ਅਸੀਂ ਉਹ ਵਾਰ ਜਿਹੜੀ ਹੈ ਉਹ ਸ਼ੁਰੂ ਨਾ ਕਰ ਸਕੇ ਤਾਂ ਬਹੁਤ ਨੁਕਸਾਨ ਹੋ ਗਿਆ ਤੇ ਬਹੁਤ ਨੁਕਸਾਨ ਜਿਹੜਾ ਨਾ ਜੀ ਉਹ ਹੋ ਜਾਊਗਾ ਜਿੰਨੀ ਦੇਰ ਤੱਕ ਇਹਨੂੰ ਅਸੀਂ ਇੱਕ ਲੜਾਈ ਦੇ ਤੌਰ ਦੇ ਉੱਤੇ ਜੰਗ ਦੇ ਤਹਿਤ ਨਹੀਂ ਲੈਂਦੇ ਉਨੀ ਦੇਰ ਤੱਕ ਇਹਦੇ ਤੋਂ ਛੁਟਕਾਰਾ ਪਾ ਸਕਣਾ ਔਖਾ ਦੁਆਬੇ ਦੇ ਕਈ ਪਿੰਡ ਜਿਹੜੇ ਨੇ ਜੀ ਇਹਨੇ ਆਪਣੀ ਲਪੇਟ ਦੇ ਵਿੱਚ ਲੈ ਲਏ ਨੇ ਸਾਡੇ ਮਹਾਨ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦਾ ਜੱਦੀ ਪਿੰਡ ਬਿਲਗਾ ਜਿਹੜਾ ਜੀ ਉਹ ਵੀ ਇਸ ਵੇਲੇ ਇਹਦੀ ਲਪੇਟ ਦੇ ਵਿੱਚ ਆ ਗਿਆ ਬਿਲਗੇ ਦੇ ਵਿੱਚ 70 ਮੁੰਡੇ ਜਿਹੜੇ ਨੇ ਉਹ ਓਵਰਡੋਜ਼ ਦੇ ਨਾਲ ਹੁਣ ਤੱਕ ਮਰ ਚੁੱਕੇ ਨੇ ਤੁਸੀਂ ਹੈਰਾਨ ਹੋਵੋਗੇ ਇਸ ਪਿੰਡ ਦੇ ਵਿੱਚ ਹਰ ਮਹੀਨੇ 2 ਮੁੰਡੇ ਜਿਹੜੇ ਨੇ ਉਹ ਓਵਰਡੋਜ਼ ਦੀ ਵਜ੍ਹਾ ਕਰਕੇ ਇਸ ਵੇਲੇ ਮਾਰੇ ਜਾ ਰਹੇ ਨੇ 2 ਸਿਰੇ ਜਿਹੜੇ ਮਹੀਨੇ ਦੇ ਨੇ ਉਹ ਬਿਲਗੇ ਪਿੰਡ ਦੇ ਵਿੱਚ ਬਲਦੇ ਨੇ ਇਹ ਗੱਲ ਬਿਲਗੇ ਪਿੰਡ ਦੀ ਨਹੀਂ ਹੈ ਇਹ ਸਮੁੱਚੇ ਪੰਜਾਬ ਦੀ ਹੈ ਹਰ ਪਿੰਡ ਦੀ ਇਹ ਕਹਾਣੀ ਹੈ ਹਰ ਮਾਪੇ ਜਿਹੜੇ ਨਾ ਉਹ ਫਿਕਰਮੰਦ ਨੇ ਇਸੇ ਕਰਕੇ ਇਹ ਗੱਲ ਕਹਿਣਾ ਕਿ ਸਾਰੇ ਮਾਪੇ ਜਿਹੜੇ ਨੇ ਨਾ ਜੀ ਉਹ ਫਿਕਰਮੰਦ ਹੋਣ ਆਪਣੇ ਪੁੱਤਾਂ ਧੀਆਂ ਦੇ ਵਾਸਤੇ ਇਸ ਗੱਲ ਨੂੰ ਛੱਡ ਕੇ ਕਿ ਉਹਨਾਂ ਦਾ ਪੁੱਤ ਧੀ ਜਿਹੜਾ ਅਜੇ ਕਿਸੇ ਡਰੱਗ ਦੇ ਉੱਤੇ ਲੱਗਿਆ ਕਿ ਨਹੀਂ ਲੱਗਿਆ ਇਸ ਚੀਜ਼ ਦੀ ਇੰਤਜ਼ਾਰ ਨਾ ਕੀਤੀ ਜਾਵੇ ਕਿ ਉਹਨਾਂ ਦੇ ਘਰ ਵੜੀ ਹੈ ਕਿ ਨਹੀਂ ਵੜੀ ਕਿਉਂਕਿ ਤਕਰੀਬਨ ਹਰੇਕ ਦੇ ਘਰ ਦੇ ਵਿੱਚ ਵੜ ਗਈ ਜੀ ਬਿਲਕੁਲ ਤੇ ਇਸੇ ਚੀਜ਼ ਦੇ ਸ਼ਾਇਦ ਡਰ ਤੋਂ ਇਸੇ ਚੀਜ਼ ਦੇ ਗੁੱਸੇ ਤੋਂ ਹੀ ਜਿਹੜੇ ਸਾਰੇ ਲੋਕ ਆ ਉਹ ਬਹੁਤ ਸੰਖਿਆ ਦੇ ਵਿੱਚ ਜਿਹੜੇ ਬਾਹਰ ਆਏ ਵੋਟਾਂ ਪਾਉਣ ਦੇ ਲਈ ਕਿਉਂਕਿ ਆਪਾਂ ਜ਼ਿਆਦਾਤਰ ਦੇਖਦੇ ਹਾਂ ਵੀ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਆ ਉਸ ਦੇ ਵਿੱਚ ਜਿਹੜੀ ਪਰਸੈਂਟੇਜ ਜ਼ਿਆਦਾ ਹੁੰਦੀ ਆ ਅਤੇ ਜਦੋਂ ਲੋਕ ਸਭਾ ਦੀਆਂ ਹੁੰਦੀਆਂ ਉਸ ਦੇ ਵਿੱਚ ਘੱਟ ਹੁੰਦੀ ਹੈ ਪਰ ਇਸ ਵਾਰ ਜਿਹੜੀ ਆ ਰਿਕਾਰਡ ਤੋੜ ਵੋਟਿੰਗ ਆ ਜਿਹੜੀ ਆ ਉਹ ਜ਼ਰੂਰ ਹੋਈ ਆ ਇਹੀ ਜਿਹੜੇ ਕਾਰਨ ਆ ਉਹਨਾਂ ਨੂੰ ਲੈ ਕੇ ਅਤੇ ਇਸ ਟਾਈਮ ਬਲਤੇਜ ਪੰਨੂ ਜੀ ਇਸ ਟਾਈਮ ਖਬਰ ਆ ਰਹੀ ਆ ਚੇਨਈ ਤੋਂ ਸਾਊਥ ਇੰਡੀਆ ਦੇ ਵਿੱਚੋਂ ਜਿੱਥੇ ਇਹ ਦੱਸਿਆ ਜਾ ਰਿਹਾ ਵੀ 2 ਛੋਟੇ ਜਿਹੜੇ ਬੰਬ ਚੇਨਈ ਦੇ ਰੇਲਵੇ ਸਟੇਸ਼ਨ ਦੇ ਉੱਤੇ ਫਟੇ ਆ ਕੀ ਲੇਟੈਸਟ ਅਪਡੇਟ ਹੈ ਉਸ ਦੇ ਉੱਤੇ
ਇਹ ਇੱਥੇ ਜਿਹੜਾ ਚੇਨਈ ਦਾ ਰੇਲਵੇ ਸਟੇਸ਼ਨ ਆ ਜੀ, ਉੱਥੇ ਇਹ ਬੰਬ ਧਮਾਕੇ ਇੱਥੇ ਸਾਡੇ ਭਾਰਤੀ ਸਮੇਂ ਮੁਤਾਬਕ ਕਰੀਬ 7:30 ਵਜੇ ਦੇ ਜਿਹੜੇ ਜੀ ਉਹ ਚੇਨਈ ਦੇ ਸੈਂਟਰਲ ਰੇਲਵੇ ਸਟੇਸ਼ਨ ਦੇ ਉੱਤੇ 2 ਬੰਬ ਧਮਾਕੇ ਹੋਣ ਦੀਆਂ ਖਬਰਾਂ ਜਿਹੜੀਆਂ ਜੀ ਉਹ ਆ ਰਹੀਆਂ ਨੇ। ਇਹਦੇ ਵਿੱਚ ਅਜੇ ਤੱਕ ਜਿਹੜੀਆਂ ਖਬਰਾਂ ਆ ਰਹੀਆਂ ਨੇ ਉਹਦੇ ਵਿੱਚ ਇੱਕ ਔਰਤ ਦੀ ਮੌਤ ਜਿਹੜੀ ਆ ਜੀ ਇਸ ਬੰਬ ਧਮਾਕੇ ਦੇ ਵਿੱਚ ਹੋ ਗਈ ਆ। ਇਹ ਨਹੀਂ ਪਤਾ ਲੱਗ ਸਕਿਆ ਜੀ ਕਿ ਇਹ ਕਿਹੋ ਜਿਹਾ ਬੰਬ ਸੀਗਾ, ਕਿਉਂਕਿ ਹੁਣ ਤੋਂ ਕੁਝ ਸਮਾਂ ਪਹਿਲਾਂ ਹੀ ਇਹ ਜਿਹੜਾ ਜੀ ਧਮਾਕੇ ਹੋਏ ਨੇ। ਅਜੇ ਇਹਦੀ ਬਾਕੀ ਡੀਟੇਲ ਜਿਹੜੀ ਹੈ ਜੀ ਆਉਣੀ ਬਾਕੀ ਆ। ਦਰਜਨ ਦੇ ਕਰੀਬ ਇਹ ਪਤਾ ਲੱਗਾ ਜੀ ਕਿ ਇਹਦੇ ਵਿੱਚ ਜ਼ਖਮੀ ਵੀ ਹੋਏ ਨੇ। ਇਹ ਜਿਹੜਾ ਇੱਕ ਧਮਾਕਾ ਉਹਦੇ ਤੋਂ ਬਾਅਦ ਜਿਹੜਾ ਦੂਸਰਾ ਹੋਇਆ ਉਹ ਕੁਝ ਮਿੰਟ ਦੇ ਵਕਫੇ ਤੋਂ ਬਾਅਦ ਜਿਹੜਾ ਜੀ ਉਹ ਹੋਇਆ ਹੈ ਜੀ। ਚੇਨਈ ਸੈਂਟਰਲ ਜਿਹੜਾ ਹੈ ਜੀ ਉੱਥੇ ਇਹ ਬੰਬ ਧਮਾਕੇ ਹੋਣ ਦੀਆਂ ਖਬਰਾਂ ਆ ਰਹੀਆਂ ਨੇ ਜੀ। ਤੇ ਅਗਲੀ ਜਿਹੜੀ ਆਪਾਂ ਖਬਰ ਕਰਦੇ ਹਾਂ ਗਵਾਂਢੀ ਮੁਲਕ ਪਾਕਿਸਤਾਨ ਨੂੰ ਲੈ ਕੇ, ਉੱਥੋਂ ਜਿਹੜੇ ਇਹ ਬਿਆਨ ਜਾਰੀ ਹੋ ਰਹੇ ਆ ਵੀ ਇਹ ਕਿਹਾ ਜਾ ਰਿਹਾ ਵੀ ਜੇ ਨਰਿੰਦਰ ਮੋਦੀ ਬਣਦਾ ਆ ਪ੍ਰਧਾਨ ਮੰਤਰੀ ਭਾਰਤ ਦਾ, ਤੇ ਪਾਕਿਸਤਾਨ ਤੇ ਭਾਰਤ ਦੇ ਸੰਬੰਧਾਂ ਦੇ ਵਿੱਚ ਜਿਹੜੀ ਕੁੜੱਤਣ ਆ ਉਹ ਵੱਧ ਸਕਦੀ ਆ, ਉਹ ਆ ਸਕਦੀ ਆ। ਇਸ ਦੇ ਉੱਤੇ ਤੁਹਾਡਾ ਕੀ ਕਹਿਣਾ ਹੈ? ਅਜਿਹੇ ਖਦਸ਼ੇ ਜਿਹੜੇ ਨੇ ਨਾ ਉਹ ਪ੍ਰਗਟ ਕੀਤੇ ਜਾ ਰਹੇ ਨੇ ਪਾਕਿਸਤਾਨ ਦੇ ਤਰਫੋਂ, ਖਾਸ ਤੌਰ ਦੇ ਉੱਤੇ ਕਿ ਜੇ ਨਰਿੰਦਰ ਮੋਦੀ ਹੋਰੀ ਭਾਰਤ ਦੇ ਪ੍ਰਧਾਨ ਮੰਤਰੀ ਬਣ ਜਾਂਦੇ ਨੇ ਤਾਂ ਇੱਥੇ ਦੋਵਾਂ ਮੁਲਕਾਂ ਦੇ ਵਿਚਾਲੇ ਜਿਹੜਾ ਜੀ ਇਹ ਕਸ਼ਮਕਸ਼ ਜਿਹੜੀ ਹੈ ਜੀ ਉਹ ਵਧੂਗੀ। ਕਈ ਕੇਸਾਂ ਦੇ ਵਿੱਚ ਲੋੜੀਂਦੇ ਭਗੌੜਾ ਜਿਹੜਾ ਤਸਕਰ ਹੈ, ਜਿਹੜਾ ਸਮਗਲਰ ਹੈ ਦਾਊਦ ਇਬਰਾਹਿਮ ਦੇ ਜਿਹੜੇ ਟਿਕਾਣੇ ਨੇ, ਉਹਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਜਿਹੋ ਜਿਹੇ ਉਹਦੇ ਬਿਆਨ ਜਿਹੜੇ ਆਏ ਨੇ ਪਿਛਲੇ ਦਿਨਾਂ ਦੇ ਵਿੱਚ, ਉਹਦੇ ਨਾਲ ਪਾਕਿਸਤਾਨ ਤੇ ਭਾਰਤ ਦੇ ਵਿਚਾਲੇ ਜਾਂ ਪਾਕਿਸਤਾਨ ਤੇ ਭਾਜਪਾ ਦੇ ਵਿਚਾਲੇ ਤੁਸੀਂ ਕਹਿ ਲਓ ਕਿ ਸ਼ਬਦੀ ਜੰਗ ਜਿਹੜੀ ਹੈ ਨਾ ਜੀ ਉਹ ਸ਼ੁਰੂ ਹੋ ਗਈ ਹੈ। ਪਾਕਿਸਤਾਨ ਨੇ ਮੋਦੀ ਨੂੰ ਇਹ ਸ਼ਾਂਤੀ ਦੇ ਵਾਸਤੇ ਖਤਰਨਾਕ ਕਰਾਰ ਦਿੱਤਾ ਜੀ। ਭਾਰਤੀ ਜਨਤਾ ਪਾਰਟੀ ਨੇ ਗੁਆਂਢੀ ਮੁਲਕ ਨੂੰ ਇਸ ਤਰ੍ਹਾਂ ਦੀ ਕੋਈ ਬਿਆਨਬਾਜ਼ੀ ਕਰਨ ਤੋਂ ਖਬਰਦਾਰ ਜਿਹੜਾ ਜੀ ਉਹ ਕੀਤਾ। ਪਾਕਿਸਤਾਨ ਦੇ ਗ੍ਰਹਿ ਮੰਤਰੀ ਜਿਹੜੇ ਚੌਧਰੀ ਨਿਸਾਰ ਅਲੀ ਖਾਨ ਨੇ, ਉਹਨੇ ਦਾਊਦ ਇਬਰਾਹਿਮ ਬਾਰੇ ਮੋਦੀ ਦੇ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਜੀ ਉਹ ਭੜਕਾਊ ਬਿਆਨ ਜਿਹੜਾ ਜੀ ਉਹ ਕਰਾਰ ਦਿੱਤਾ ਗਿਆ। ਉਹਨਾਂ ਨੇ ਇਹ ਕਿਹਾ ਕਿ ਪਹਿਲਾਂ ਮੋਦੀ ਫੈਸਲਾ ਕਰ ਲੈਣ ਕਿ ਦਾਊਦ ਰਹਿ ਕਿੱਥੇ ਰਿਹਾ ਜੀ, ਕਿਉਂਕਿ ਨਰਿੰਦਰ ਮੋਦੀ ਉਹਨਾਂ ਨੇ ਪਿਛਲੇ ਦਿਨ ਕਿਹਾ ਸੀਗਾ ਕਿ ਉਹ ਜਿੱਥੇ ਵੀ ਬੈਠਾ ਅਸੀਂ ਉਹਨੂੰ ਕੱਢ ਕੇ ਜਿਹੜਾ ਜੀ ਉੱਥੇ ਲੈ ਕੇ ਆਵਾਂਗੇ। ਤੋਂ ਇਸ ਕਰਕੇ ਇਹ ਬਿਆਨ ਜਿਹੜਾ ਜੀ ਇਹਨੂੰ ਲੈ ਕੇ ਦੋਵਾਂ ਮੁਲਕਾਂ ਦੇ ਵਿਚਾਲੇ ਘੱਟ ਪਾਕਿਸਤਾਨ ਤੇ ਭਾਰਤੀ ਜਨਤਾ ਪਾਰਟੀ ਦੇ ਵਿਚਾਲੇ ਜਿਹੜੀ ਹੈ ਜੀ ਉਹ ਸ਼ਬਦੀ ਜੰਗ ਇਸ ਵੇਲੇ ਸ਼ੁਰੂ ਹੋ ਗਈ ਹੈ। ਜੀ ਜੀ ਬਿਲਕੁਲ। ਤੇ ਬਿਲਕੁਲ ਬਲਤੇਜ ਪੰਨੂ ਜੀ ਨੇ ਆਪਣੇ ਨਾਲ ਜਿਹੜੀਆਂ ਇਹ ਗੱਲਾਂ ਬਾਤਾਂ ਕੀਤੀਆਂ। ਤੇ ਬਲਤੇਜ ਪੰਨੂ ਜੀ, ਆਪਾਂ ਜਿਹੜੇ ਜੀ ਆਪਣੇ ਪ੍ਰੋਗਰਾਮ ਦੇ ਬਿਲਕੁਲ ਅਖੀਰ ਤੇ ਪਹੁੰਚ ਚੁੱਕੇ ਹਾਂ, ਤੇ ਜਾਣ ਤੋਂ ਪਹਿਲਾਂ ਅੱਜਨਾਮਾ ਜੀ ਕਿ ਸੁਬਾਹ ਉੱਠ ਕੇ ਬੋਲਿਆ ਬੜਾ ਬਾਈ, ਪਾਈਏ ਵੋਟ ਕੁਝ ਖੱਟੀਏ ਪੁੰਨ ਬੇਲੀ। ਸੁਬਾਹ ਉੱਠ ਕੇ ਬੋਲਿਆ ਬੜਾ ਬਾਈ, ਪਾਈਏ ਵੋਟ ਕੁਝ ਖੱਟੀਏ ਪੁੰਨ ਬੇਲੀ। ਵਿਹਲੇ ਹੋਏ ਤਾਂ ਕਰਨ ਨੂੰ ਸੈਰ, ਨਿਕਲੇ ਸੀਗੇ ਸੜਕਾਂ ਬਾਜ਼ਾਰ ਸਭ ਸੁੰਨ ਬੇਲੀ ਜੀ। ਬੰਦੇ ਗੱਲਾਂ ਪਏ ਕਰਨ ਦੋ ਧਿਰਾਂ ਵਾਲੇ, ਖੜਕਣ ਲੱਗ ਪਏ ਫੇਰ ਘਸੁੰਨ ਵੇਲੀ। ਅਧਿਆ ਪਿਆ ਸੀ ਵੋਟਾਂ ਦੇ ਕੈਂਪ ਨੇੜੇ, ਥੋੜਾ ਪਰੇ ਸਨ ਸੱਜਣ ਕੁਝ ਟੁੰਨ ਬੇਲੀ ਜੀ। ਉਂਝ ਤਾਂ ਜ਼ਾਬਤਾ ਚੋਣ ਕਮਿਸ਼ਨ ਦਾ ਸੀ, ਖੌਰੇ ਫੇਰ ਵੀ ਮਿਲੀ ਗਿਆ ਮਾਲ ਬੇਲੀ। ਉਂਝ ਤਾਂ ਜ਼ਾਬਤਾ ਚੋਣ ਕਮਿਸ਼ਨ ਦਾ ਸੀ, ਖੋਰੇ ਫੇਰ ਵੀ ਮਿਲੀ ਗਿਆ ਮਾਲ ਬੇਲੀ। ਸਖਤੀ ਧਰੀ ਧਰਾਈ ਗਈ ਰਹਿ ਸਾਰੀ, ਪਿਆ ਫਰਕ ਨਹੀਂ ਜ਼ਾਬਤੇ ਨਾਲ ਬੇਲੀ ਜੀ ਜੀ ਜੀ। ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਅੱਜ ਇੱਕ ਵਾਰੀ ਫੇਰ ਸਾਡੇ ਨਾਲ ਜੁੜੇ। ਇਲੈਕਸ਼ਨ ਐਕਸਪ੍ਰੈਸ ਪ੍ਰੋਗਰਾਮ ਆ, ਇਸ ਦੇ ਵਿੱਚ ਜਿਹੜੇ ਸਰੋਤਿਆਂ ਦੇ ਜਿਹੜੇ ਆ ਗੱਲਾਂ ਬਾਤਾਂ, ਉਹਨਾਂ ਦੇ ਵਿਚਾਰ ਉਹਨਾਂ ਦੇ ਨਾਲ ਵੀ ਸਾਂਝੇ ਕੀਤੇ, ਉਹਨਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਤੇ ਕੱਲ੍ਹ ਨੂੰ ਇੱਕ ਵਾਰੀ ਫੇਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ, ਤੇ ਉਦੋਂ ਤੱਕ ਲਈ ਆਪਾਂ ਇਜਾਜ਼ਤ ਮੰਗਦੇ ਹਾਂ ਜੀ। ਸਤਿ ਸ੍ਰੀ ਅਕਾਲ ਹੈ ਜੀ। ਧੰਨਵਾਦ ਜੀ, ਔਰ ਸਤਿ ਸ੍ਰੀ ਅਕਾਲ।